ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਕਿ ਕਿਵੇਂ ਭਾਰਤ ਸਰਕਾਰ ਨੂੰ ਤਕਲੀਫ ਹੋ ਰਹੀ ਹੈ ਕਿ ਜੋ ਟਰਕੀ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਉਹ ਆਪਣੇ ਸ਼ਹਿਰੀਆਂ ਨੂੰ ਦੋਹਰੀ ਨਾਗਰਿਕਤਾ ਦੇਣ ਜਾ ਰਹੀਆਂ, ਉਸ ਉੱਪਰ ਗੱਲਬਾਤ ਕਰ ਰਹੀਆਂ ਹਨ। ਸੋ ਇਸ ਉੱਪਰ ਉਹਨਾਂ ਨੇ ਜੋ ਭਾਰਤ ਸਰਕਾਰ ਹੈ ਉਹਨਾਂ ਨੇ ਇੱਕ ਆਰਟੀਕਲ ਦੇ ਰਾਹੀਂ ਉਹਨਾਂ ਦਾ ਮਜ਼ਾਕ ਉਡਾਇਆ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਰੈਗੂਲਰ ਵਿਊਅਰ ਨੇ ਔਰ ਸਾਨੂੰ ਕਮੈਂਟ ਵੀ ਲਿਖਦੇ ਨੇ ਸੀਕਿੰਗ ਟਰੂਥ ਦੀ ਆਈਡੀ ਤੋਂ ਜੀ। ਉਹਨਾਂ ਦੀ ਇੱਕ ਲਿਖਤ ਸਾਨੂੰ ਮਿਲੀ ਔਰ ਉਹਦੇ 'ਚ ਉਹਨਾਂ ਨੇ ਇੱਕ ਆਰਟੀਕਲ ਦਾ ਲਿੰਕ ਵੀ ਭੇਜਿਆ ਔਰ ਜ਼ਾਹਰ ਹੈ ਇਹ ਖਬਰ ਤਾਂ ਮੈਂ ਕਿਤੇ ਹੋਰ ਵੀ ਦੇਖੀ ਸੀ ਪਰ ਕਿਤੇ ਖੁੰਝੇ ਜਿਹੇ 'ਚ ਲੱਗੀ ਹੋਈ ਸੀ। ਆਰਟੀਕਲ 'ਚ ਇਹ ਟਰਕੀ ਔਰ ਪਾਕਿਸਤਾਨ ਦੇ ਮਿਨਿਸਟਰਸ ਦੇ ਵਿੱਚ ਗੱਲਬਾਤ ਜਿਹਦੇ 'ਚ ਕਿ ਉਹਨਾਂ ਨੇ ਜਿਹਨੂੰ ਡਿਊਲ ਸਿਟੀਜ਼ਨਸ਼ਿਪ ਕਹਿੰਦੇ ਨੇ ਕਿ ਇੱਕੋ ਵੇਲੇ ਜਿਵੇਂ ਆਲਰੇਡੀ ਕੁਛ ਮੁਲਕ ਇਜ਼ਰਾਈਲ ਨੇ ਰੱਖੀ ਹੋਈ ਹੈ ਅਮਰੀਕਾ ਨਾਲ ਔਰ ਪਾਕਿਸਤਾਨ ਦੇ ਵਿੱਚ ਵੀ ਡਿਊਲ ਸਿਟੀਜ਼ਨਸ਼ਿਪ ਆਲਰੇਡੀ ਹੈਗੀ ਹੈ ਪਰ ਹੁਣ ਉਹਨਾਂ ਦੀਆਂ ਚੋਣਾਂ ਵਗੈਰਾ ਜਿਹੜਾ ਉਹ ਨਹੀਂ ਲੜ ਸਕਦਾ। ਸੋ ਟਰਕੀ ਔਰ ਪਾਕਿਸਤਾਨ, ਕਿਉਂਕਿ ਟਰਕੀ ਬਹੁਤ ਵੱਡਾ ਮੁਲਕ ਹੈ ਔਰ ਖ਼ਾਸ ਤੌਰ 'ਤੇ ਟੂਰਿਜ਼ਮ ਦੇ ਹਵਾਲੇ ਨਾਲ ਉਹਨਾਂ ਦੀ ਕਾਫੀ ਲੋਕ ਹਿਸਟੋਰੀਕਲ ਹੈ। ਆਟੋਮੈਨ ਐਮਪਾਇਰ ਵੀ ਰਿਹਾ, ਉਸ ਤੋਂ ਪਹਿਲਾਂ ਜਿਹੜਾ ਕੌਂਸਟੈਂਟਨੋਪਲ ਜਿਹੜਾ ਕ੍ਰਿਸਚੈਨਿਟੀ ਦਾ ਸੀ ਬਾਅਦ 'ਚ ਜਿਹੜਾ ਉਹ ਨਾਂ ਬਦਲਦੇ ਰਹੇ। ਸੋ ਉੱਥੇ ਬਹੁਤ ਕੁਛ ਐਸਾ ਹੈ ਹਿਸਟਰੀ ਪਾਸ ਜਿਹੜੀ ਹੈ ਉਹ 1000-1500 ਸਾਲ ਦੀ। ਸੋ ਲੋਕ ਜਾਂਦੇ ਨੇ ਔਰ ਟਰਕੀ ਦੇ ਲੋਕ ਵੀ ਵੈਲਕਮਿੰਗ ਨੇ, ਫੈਸਿਲਿਟੀਜ਼ ਵੀ ਨੇ ਔਰ ਜ਼ਾਹਰ ਹੈ ਪਾਕਿਸਤਾਨ ਵੀ ਇਸ ਲਿਹਾਜ਼ ਦੇ ਨਾਲ ਜਿਹੜਾ ਇੰਡਸ ਵੈਲੀ ਸਿਵਲਾਈਜੇਸ਼ਨ, ਓਲਡ ਸਿਵਲਾਈਜੇਸ਼ਨ ਉਹ ਲਰਕਾਨਾ ਹੋਏ ਔਰ ਮੋਹਨਜੋਦਾੜੋ ਹੋਏ, ਉਹ ਸਾਰੇ ਏਰੀਆ ਦੇ ਵਿੱਚ ਹੀ ਉਹ ਸਾਰੀਆਂ ਨੇ। ਟੈਕਸਲਾ ਰਾਵਲਪਿੰਡੀ ਦੇ ਨੇੜੇ ਜਿਹੜੀ ਵੱਡੀ ਦੁਨੀਆ ਦੀ ਪੁਰਾਣੀ ਯੂਨੀਵਰਸਿਟੀ ਸੀ, ਬੁੱਧ ਦੇ ਨਾਲ ਜੁੜੇ ਹੋਏ ਹਿਸਟੋਰੀਕਲ ਸਾਰੇ ਪਲੇਸ ਔਰ ਜ਼ਾਹਰ ਹੈ ਕਿ ਹੋਰ ਵੀ ਜਿਹੜੀ ਸਿੱਖ ਹਿਸਟਰੀ ਤਾਂ ਹੈ ਹੀ ਹੈ। ਇਸ ਲਈ ਜੇ ਕਰਤਾਰਪੁਰ ਕੋਰੀਡੋਰ ਜਾਂ 174 ਦੇ ਕਰੀਬ ਇਤਿਹਾਸਕ ਗੁਰਦੁਆਰੇ ਜਿਨ੍ਹਾਂ 'ਚੋਂ ਬਹੁਤਿਆਂ ਦੀ ਰੈਨੋਵੇਸ਼ਨ ਚੱਲ ਰਹੀ ਹੈ, ਸੋ ਇਹ ਪਾਕਿਸਤਾਨ ਦੇ ਵੀ ਭਲੇ 'ਚ ਹੈ ਔਰ ਮੁਫਾਦ ਹੈ। ਔਰ ਜੇ ਟਰਕੀ ਦੇ ਨਾਲ ਇਹ ਡਿਊਲ ਸਿਟੀਜ਼ਨਸ਼ਿਪ ਦੀ ਔਰ ਜਿਵੇਂ ਪੋਲੀਟੀਕਲੀ ਐਰਡੋਗਾਨ ਜਿਵੇਂ ਖੁੱਲ੍ਹ ਕੇ ਕਸ਼ਮੀਰ ਦੇ ਮੁੱਦੇ 'ਤੇ ਪਾਕਿਸਤਾਨ ਦੇ ਨਾਲ ਖਲੋਤਾ ਔਰ ਵੈਸੇ ਵੀ ਜੇ ਇਸਲਾਮਿਕ ਹਿਸਟਰੀ ਖਾਸ ਤੌਰ 'ਤੇ ਸਬ ਕੰਟੀਨੈਂਟ ਦੇ ਨਾਲ ਗੱਲ ਦੇਖੀ ਜਾਏ ਤੇ ਫਿਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਆਟੋਮੈਨ ਐਮਪਾਇਰ ਇੱਕ ਸਟੇਜ 'ਤੇ ਫਸਟ ਵਰਲਡ ਵਾਰ ਤੋਂ ਬਾਅਦ ਹੀ ਬਹੁਤ ਸਾਰੀ ਸੈਂਟਰਲ ਏਸ਼ੀਆ, ਮਿਡਲ ਈਸਟ ਦੀ ਟੈਰੀਟਰੀ ਉਹਨਾਂ ਤੋਂ ਗਈ। ਅਦਰਵਾਈਜ਼ ਉਹਨਾਂ ਦਾ ਜਿਹੜਾ ਹੈਡ ਵੀ ਸੀ ਆਟੋਮੈਨ ਐਮਪਾਇਰ ਦਾ ਉਹ ਖਲੀਫਾ ਸੀ, ਇੱਕੋ ਵੇਲੇ ਰਿਲੀਜੀਅਸ ਪਾਰਟ ਵੀ ਸੀ। ਔਰ ਜਦੋਂ ਇਹਨਾਂ ਨੇ ਅੰਗਰੇਜ਼ਾਂ ਨੇ ਡਿਸਮੈਂਟਲ ਕੀਤਾ ਐਮਪਾਇਰ ਦੇ ਵੱਡੇ ਹਿੱਸੇ ਨੂੰ ਉਹਨਾਂ ਦੇ ਕਬਜ਼ੇ 'ਚ ਆ ਗਿਆ ਔਰ ਖਲੀਫਾ ਵੀ ਜ਼ਾਹਰ ਹੈ ਖ਼ਤਮ ਹੋ ਗਿਆ। ਤੇ ਜਿਹੜੀ ਪਹਿਲੀ ਵੱਡੀ ਮੂਵਮੈਂਟ 1857 ਦੇ ਗਦਰ ਤੋਂ ਬਾਅਦ ਭਾਰਤ ਦੇ ਮੁਸਲਮਾਨਾਂ ਨੇ ਅੰਗਰੇਜ਼ਾਂ ਦੇ ਖਿਲਾਫ ਕੀਤੀ, ਉਹ ਖਿਲਾਫਤ ਮੂਵਮੈਂਟ ਸੀ ਕਿ ਖਲੀਫੇ ਨੂੰ ਵਾਪਸ ਲਿਆਓ। ਹਾਲਾਂ ਉਹ ਖੁਦ ਗੁਲਾਮ ਸੀ ਅੰਗਰੇਜ਼ਾਂ ਦੇ ਔਰ ਮੈਜੋਰਟੀ ਦੇ ਵੀ, ਕਿਉਂਕਿ ਮੁਸਲਮਾਨ ਮੈਜੋਰਟੀ ਤਾਂ ਨਹੀਂ ਸੀ ਉਦੋਂ ਵੀ ਭਾਰਤ ਦੇ ਵਿੱਚ, ਲੇਕਿਨ ਇਹਦੇ ਬਾਵਜੂਦ ਉਹ ਜਿਹੜੀ ਸਾਂਝ ਵੀ ਹੈ ਕਿਤੇ ਨਾ ਕਿਤੇ। ਔਰ ਹੁਣ ਦਾ ਜਿਹੜਾ ਟਰਕੀ ਦੇ ਪ੍ਰੈਜ਼ੀਡੈਂਟ ਦਾ ਖੁੱਲ੍ਹ ਕੇ ਹਾਲਾਂ ਇਨ ਬਿਟਵੀਨ ਫਿਰ ਜਦੋਂ ਫਸਟ ਵਰਲਡ ਵਾਰ ਤੋਂ ਬਾਅਦ ਉੱਥੇ ਅਤਾ ਤੁਰਕ ਜਿਹੜਾ ਆਇਆ ਜਿਹਨੂੰ ਗ੍ਰੇਟ ਤੁਰਕ ਦੇ ਨਾਂ ਥੱਲੇ ਜਿਹਨੇ ਉਹ ਲਿਬਰੇਟ ਕਰਾਇਆ ਜਿਹੜਾ ਪ੍ਰੈਜ਼ੈਂਟ ਡੇ ਟਰਕੀ ਹੈ ਔਰ ਥੋੜ੍ਹਾ ਬਹੁਤ ਸਾਈਪਰਸ ਤੱਕ ਆ ਕੇ ਉਹ ਵੰਡਿਆ ਗਿਆ, ਅੱਧਾ ਗ੍ਰੀਸ ਕੋਲ ਹੈ ਅੱਧਾ ਉੱਧਰ ਹੈ। ਤੇ ਫਿਰ ਉਹਨੇ ਬਿਲਕੁਲ ਧਰਮ ਦਾ ਹੀ ਖਾਤਮਾ ਕਰ ਦਿੱਤਾ। ਉਸ ਤੋਂ ਬਾਅਦ ਜਿਹੜੀਆਂ ਨੀਤੀਆਂ ਸੀ ਟੋਟਲੀ ਈਵਨ ਸਿਰ ਢੱਕਣਾ ਜਿੱਥੇ ਸਾਡੇ ਦਸਤਾਰ ਜਾਂ ਚੁੰਨੀ ਇੱਕ ਹਿੱਸਾ ਹੈ, ਇਸੇ ਤਰ੍ਹਾਂ ਇਸਲਾਮ ਦੇ ਵਿੱਚ ਵੀ ਹਿਜਾਬ ਹੈ, ਨਕਾਬ ਹੈ। ਔਰ ਉਹਨਾਂ ਨੇ ਤਾਂ ਈਵਨ ਪਾਰਲੀਮੈਂਟ ਦੇ ਵਿੱਚ ਵੀ ਜਿਹੜਾ ਕੋਈ ਸਿਰ ਨਹੀਂ ਸੀ ਢੱਕ ਸਕਦਾ ਜੇ ਕੋਈ ਬੀਬੀ ਬਣ ਵੀ ਗਈ। ਤੇ ਇਸ ਕਿਸਮ ਦੇ ਸਖਤ ਯਾਨੀ ਬਿਲਕੁਲ ਇਸਲਾਮ ਦਾ ਨਾਮੋ ਨਿਸ਼ਾਨ ਮਿਟਾਉਣ ਤੱਕ ਦੀ ਲਾਈਨ ਉਹਨੂੰ ਸੈਕੂਲਰ ਇਸਲਾਮ ਕਹਿਣ ਲੱਗ ਗਏ। ਹਾਲਾਂਕਿ ਉਹਦਾ ਮਕਸਦ ਜਿਹੜਾ ਸੀ ਉਹ ਯੂਰਪ ਦੇ ਵਿੱਚ ਫਿੱਟ ਹੋਣਾ ਚਾਹੁੰਦਾ ਸੀ, ਜਿਹੜਾ ਉਸ ਤੋਂ ਬਾਅਦ ਵਾਲੇ ਵੀ ਕਿ ਜੀ ਅਸੀਂ ਯੂਰਪੀਅਨ, ਕਿਉਂਕਿ ਹੈ ਤਾਂ ਟਰਕੀ ਯੂਰਪ ਦੇ ਵਿੱਚ, ਲੇਕਿਨ ਨਾ ਉਹਨਾਂ ਨੇ ਯੂਰਪੀਅਨ ਯੂਨੀਅਨ 'ਚ ਚੱਜ ਨਾਲ ਬਣਨ ਦਿੱਤਾ ਨਾ ਕਦੇ ਐਕਸੈਪਟ ਕੀਤਾ, ਕਿਉਂਕਿ ਯੂਰਪ ਨੂੰ ਉਹ ਕ੍ਰਿਸਚੈਨਿਟੀ ਦਾ ਜਿਹੜਾ ਹੈ ਉਹ ਸਿਟੈਡਲ ਸਮਝਦੇ ਨੇ ਕਿ ਵੀ ਇਹ ਬੈਸਟੀਅਨ ਹੈ ਸਾਡਾ, ਇਹਦੇ 'ਚ ਕੋਈ ਹੋਰ ਨਹੀਂ ਆ ਸਕਦਾ। ਲੇਕਿਨ ਹੁਣ ਟਰਕੀ ਇੱਕ ਜਿੱਥੇ ਰਿਵਾਈਵਲ ਹੋਈ ਹੈ ਕਈ ਮਾਮਲਿਆਂ ਦੇ ਵਿੱਚ ਫਲਸਤੀਨੀਆਂ ਦੇ ਹੱਕ, ਹਾਲਾਂਕਿ ਟਰਕੀ ਅਦਰਵਾਈਜ਼ ਪਹਿਲੀ ਇਸਲਾਮਿਕ ਕੰਟਰੀ ਸੀ, ਇਹਨੇ ਸਭ ਤੋਂ ਪਹਿਲਾਂ ਇਜ਼ਰਾਈਲ ਨੂੰ ਰੈਕਗਨਾਈਜ਼ ਕੀਤਾ 1948 'ਚ। ਔਰ ਮੇਰਾ ਖਿਆਲ ਹੈ 60s ਦੀ ਵਾਰ ਵੇਲੇ, ਮੈਨੂੰ ਹੁਣ ਐਗਜ਼ੈਕਟ ਤਾਂ ਯਾਦ ਨਹੀਂ ਹੈ
ਕਿ ਜਿਹੜੇ ਇਜ਼ਰਾਈਲ ਦੇ ਜਹਾਜ਼ ਸੀ ਉਹ ਟਰਕੀ ਦੇ ਵਿੱਚ ਸੇਫ ਰੱਖੇ ਗਏ, ਜਦੋਂ ਕਿ ਇਜ਼ਰਾਈਲੀ ਫੋਰਸਿਸ ਨੇ 6 ਡੇ ਵਾਰ ਜਿਹਨੂੰ ਕਹਿੰਦੇ ਨੇ ਇਜਿਪਟ ਦੇ ਸਾਰੇ ਜਹਾਜ਼ ਖੜੇ ਹੀ ਜਿਹੜੇ ਨੇ ਉਡਾ ਦਿੱਤੇ ਸੀ। ਜੀ ਸੋ ਇਸ ਕਿਸਮ ਦਾ ਰਿਹਾ ਟਰਕੀ ਅਮਰੀਕਾ ਦਾ ਵੀ ਟਰਸਟਵਰਦੀ ਲਾਈ ਰਿਹਾ ਹਮੇਸ਼ਾ ਹੀ, ਕਿਉਂਕਿ ਟਰਕੀ ਇਜ਼ਰਾਈਲ ਅਮਰੀਕਾ ਇੱਕੋ ਹੀ ਫਰੰਟ ਤੇ ਰਹੇ ਨੇ। ਸਾਊਦੀ ਅਰੇਬੀਆ ਦੀ ਇਸ ਲਈ ਆਪੋਜੀਸ਼ਨ ਦੀ 800 ਸਾਲ ਤਾਂ ਇਹ ਜਿਹੜੇ ਅਰਬ ਨੇ ਉਹਨਾਂ ਦੇ ਥੱਲੇ ਹੀ ਸੀ, ਆਟੋਮੈਨ ਇੰਪਾਇਰ ਦੇ। ਉੱਥੇ ਫਿਰ ਮਜ਼ਹਬ ਦਾ ਰੌਲਾ ਨਹੀਂ ਰਹਿੰਦਾ, ਫਿਰ ਐਥਨੀਸਿਟੀ ਆ ਜਾਂਦੀ ਹੈ, ਉਹ ਅਰਬ ਨੇ ਇਹ ਤੁਰਕ ਨੇ। ਲੇਕਿਨ ਪਾਕਿਸਤਾਨ ਨੇ ਇੱਕੋ ਵੇਲੇ ਪੋਸਟ 47 ਵੀ ਉਹਨਾਂ ਦੀ ਨੀਤੀ, ਜਿੱਥੇ ਉਹਨਾਂ ਨੇ ਸਾਊਦੀ ਅਰੇਬੀਆ ਦੇ ਨਾਲ ਇੱਕ ਚੰਗੀ ਰਿਲੇਸ਼ਨਸ਼ਿਪ ਰੱਖੀ, ਤੁਰਕੀ ਦੇ ਨਾਲ ਵੀ ਰੱਖੀ। ਟਰਕੀ ਕਹਿੰਦੇ ਨੇ, ਵੈਸੇ ਅਸਲ ਲਫ਼ਜ਼ ਦਾ ਤੁਰਕੀ ਹੈ ਜੀ, ਔਰ ਤੁਰਕੀ ਉਹਨਾਂ ਦਾ ਜਿਹੜੀ ਹੈ ਰੇਸ ਹੈ। ਬਿਲਕੁਲ। ਔਰ ਜ਼ਾਹਰ ਹੈ ਜਿਹੜੀ ਉਰਦੂ ਜ਼ਬਾਨ ਹੈ, ਇਸ ਦਾ ਬੇਸ ਵੀ ਜੇ ਤੁਸੀਂ ਦੇਖੋਗੇ ਤੇ ਇਹ ਜਿਹੜਾ ਇਹਨੂੰ ਕਹਿੰਦੇ ਨੇ ਲੈਂਗੁਏਜ ਆਫ ਟਰੂਪਸ। ਔਰ ਜਿਵੇਂ ਮੈਂ ਦੱਸਿਆ ਸੀ ਵੀ ਦਿੱਲੀ ਦੇ ਵਿੱਚ ਇੱਕ ਬਾਜ਼ਾਰ ਹੈ ਜਿੱਥੇ ਜਿਹਨੂੰ ਉਰਦੂ ਬਾਜ਼ਾਰ ਕਹਿੰਦੇ ਨੇ, ਕਿਉਂਕਿ ਉੱਥੇ ਜਿਹੜਾ ਹੈ ਉਹ ਲਸ਼ਕਰ ਆ ਕੇ ਰੁਕਿਆ ਸੀ। ਲਸ਼ਕਰ ਦਾ ਮਤਲਬ ਹੀ ਜਿਹੜਾ ਹੈ ਲਸ਼ਕਰ ਦੀ ਜ਼ਬਾਨ ਸੀ। ਸੋ ਬਹੁਤ ਸਾਰੇ ਲਫ਼ਜ਼ ਵੀ ਜਿਹੜੀ ਉਰਦੂ ਜ਼ਬਾਨ ਦੇ ਵਿੱਚ ਨੇ ਉਹ ਤੁਰਕੀ ਜ਼ਬਾਨ ਦੇ ਨੇ। ਖਾਣ ਦੀਆਂ ਆਦਤਾਂ ਦੂਜੇ ਦੇ ਸਾਡੇ ਲਾਈਫ ਸਟਾਈਲ ਤੇ ਵੀ, ਕਿਉਂਕਿ ਤੁਰਕਾਂ ਦਾ ਲੰਬਾ ਪ੍ਰਭਾਵ ਰਿਹਾ ਲੰਬੇ ਵਕਤ ਤੋਂ ਸਾਰੇ ਖਿੱਤੇ। ਹੁਣ ਕਿਉਂਕਿ ਇਸ ਵੇਲੇ ਇਮਰਾਨ ਖਾਨ ਜੇ ਕਿਸੇ ਦੇ ਨਾਲ ਨਜ਼ਦੀਕੀ ਮਹਿਸੂਸ ਕਰਦਾ ਹੈ ਕਸ਼ਮੀਰ ਦੇ ਮੁੱਦੇ ਤੇ ਖਾਸ ਤੌਰ ਤੇ, ਉਹ ਤੁਰਕੀ ਹੈ ਜਾਂ ਮਲੇਸ਼ੀਆ ਹੈ, ਜਿਹਨੂੰ ਮਲਾਇਸ਼ੀਆ ਵੀ ਕਹਿੰਦੇ ਨੇ, ਕਿਉਂਕਿ ਮਲਾਏ ਰੇਸ ਦੇ ਨਾਲ ਜੋੜ ਕੇ ਉਹਨੂੰ ਦੇਖਿਆ ਜਾਂਦਾ ਹੈ। ਕਦੇ ਮਲਾਇਆ ਹੁੰਦਾ ਸੀ, ਫਿਰ 1960 ਚ ਸਿੰਗਾਪੁਰ ਇਹਦੇ ਚੋਂ ਅੱਡ ਹੋਇਆ। ਹੁਣ ਇਹ ਜਿਹੜੀ ਲਿਖਤ ਸਾਡੇ ਵੀਰ ਨੇ ਸੀਕਿੰਗ ਟਰੂਥ ਦੇ ਥੱਲੇ ਲਿਖੀ, ਉਹਨਾਂ ਨੇ ਹੁਣ ਜਦੋਂ ਕਿ ਟਰਕੀ ਔਰ ਪਾਕਿਸਤਾਨ ਦੀ ਗੱਲਬਾਤ ਚੱਲ ਰਹੀ ਹੈ ਔਰ ਇੱਕ ਫੇਕ ਨਾਂ ਦੇ ਥੱਲੇ ਜਿਹਨੂੰ ਉਹਨੇ ਆਰਟੀਕਲ ਵਾਲੇ ਨੇ ਕਹਿਣ ਦਾ ਯਤਨ ਕੀਤਾ ਕਿ ਵੀ ਇਹ ਸਿੱਖ ਹੈ ਸਨਬੀਰ ਸਿੰਘ ਰਣਹੋਤਰਾ। ਸੋ ਜ਼ਾਹਰ ਹੈ ਕਿ ਇਹ ਸਿੱਖ ਨਾਂ ਵੀ ਨਹੀਂ ਹੈ ਔਰ ਇਹ ਸ਼ਕਲੋਂ ਹੀ ਲੱਗਦਾ ਹੈ ਵੀ ਇਹ ਸਿੱਖ ਨਹੀਂ ਹੈ। ਵੈਸੇ ਵੀ ਸਿੱਖੀ ਸਰੂਪ ਵੀ ਨਹੀਂ ਹੈ। ਹੁਣ ਤਾਂ ਇਹ ਹੈ ਵੀ RSS ਨੇ ਇਸ ਕਿਸਮ ਦੇ ਸਿੱਖੀ ਸਰੂਪ ਵਾਲੇ ਵੀ ਖੜੇ ਕਰ ਦਿੱਤੇ ਨੇ। ਮੈਂ 2 ਦਿਨ ਪਹਿਲਾਂ ਹੀ ਦੇਖ ਰਿਹਾ ਸੀ ਕਿ ਹਲਾਲੋਨੋਮਿਕਸ ਦੇ ਥੱਲੇ ਇੱਕ ਭਗਵੇ ਕੱਪੜੇ ਔਰ ਭਗਵੀ ਪੱਗ ਔਰ ਕਾਲੀ 50 ਥੱਲੇ ਰੱਖ ਕੇ ਉਹ ਜਿਹੜਾ ਉਹ ਪੂਰੀ ਬਿਆਨਬਾਜ਼ੀ ਕਰ ਰਿਹਾ ਕਿ ਹਲਾਲ ਇੰਡਸਟਰੀ ਨੂੰ ਇਕੱਲਾ ਮਾਸ ਤੱਕ ਜਿਹੜੀ ਹੈ ਮਹਦੂਦ ਨਹੀਂ ਰਹੀ, ਕਿਵੇਂ ਸਾਰੇ ਫੀਲਡ 'ਚ ਆ ਗਈ ਆ। ਔਰ ਈਵਨ ਰਾਮਦੇਵ ਵੀ ਜਿਹੜੀਆਂ ਮੈਡੀਸਨਸ ਔਰ ਦੂਸਰੀਆਂ ਭੇਜਦਾ ਹੈ ਉਹਦੇ ਉੱਤੇ ਵੀ ਹਲਾਲ ਸਰਟੀਫਿਕੇਟ ਲੈਣਾ ਪੈਂਦਾ। ਹੁਣ ਮਤਲਬ ਸਿੱਖ ਚਿਹਰੇ ਉਹਨਾਂ ਨੇ ਖੜੇ ਕੀਤੇ ਹੋਏ ਨੇ ਇਸ ਕਿਸਮ ਦੇ ਕੰਮ ਲਈ। ਤੁਸੀਂ ਕਿੰਨਿਆਂ ਨੂੰ ਕਿੱਥੇ ਭੰਨੋਗੇ, ਇਹਦੀ ਤਾਂ ਸ਼ਕਲ ਵੀ ਨਹੀਂ ਹੈ। ਸੋ ਉਹਨਾਂ ਨੇ ਇਸ ਦੇ ਉੱਤੇ, ਕਿਉਂਕਿ ਉਹਨੇ ਇਸ ਆਰਟੀਕਲ ਰਾਹੀਂ ਜ਼ਾਹਰ ਹੈ ਇੰਡੀਅਨ ਏਜੰਸੀਆਂ ਦੀ ਪਲਾਂਟ ਹੈ, ਜੇ ਕੋਈ ਬੰਦਾ ਹੈ ਵੀ ਹੈ ਤਾਂ ਉਹਨਾਂ ਦਾ ਹੀ ਬੰਦਾ ਹੈ। ਪਰ ਇਹਨਾਂ ਦੀ ਪਹਿਲਾਂ ਮੈਂ ਲਿਖਤ ਜਿਹੜੀ ਹੈ ਸੀਕਿੰਗ ਟਰੂਥ ਤੇ ਉਹਨਾਂ ਨੇ ਕਿਹਾ ਕਿ ਡੀਅਰ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ, ਸਤਿ ਸ੍ਰੀ ਅਕਾਲ, अस्सलाम वालेकुम। I am writing this email in regards to my messages on YouTube, which are incomplete because of limitation on words. My message of yesterday on such and such was for Khalistan, and I wanted to say when the time comes, we Muslims will stand shoulder to shoulder with our Sikh brothers and sisters. बहुत शुक्रिया। I'd like to draw your attention to this article link below and particularly to the author, who is a Sikh. Now I don't know whether he is brainwashed or a renta Sikh or RSS Hindu with Sikh name. ये ਤੁਹਾਡੀ last ਗੱਲ ज़्यादा ठीक है. However, have a look at the article and the words this person used against Pakistan. One can clearly smell a jealousy there. When the world is issuing good travel advisory, people such as this guy are trying their level best to defame Pakistan because of their hate against Pakistan. और ਜ਼ਾਹਰ ਹੈ ਕਿ ਮੈਂ ਜਿਵੇਂ ਬਿਗਨਿੰਗ 'ਚ ਕਿਹਾ ਹੈ ਕਿ ਵੀ ਇਹ ਦੋਨੋਂ ਹੀ ਦੇਸ਼ਾਂ ਦੇ ਫਾਇਦੇ 'ਚ ਹੈ, ਉਹਨਾਂ ਦੇ ਸਿਟੀਜ਼ਨਸ ਦੇ, ਪਰ ਇਹਦੇ 'ਚ ਉਹਨੇ ਪੂਰੀ ਨਫ਼ਰਤ ਉਗਲੀ ਹੈ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਸ ਦੇ ਉੱਤੇ ਅਸੀਂ ਕੋਈ ਗੱਲ ਕਰੀਏ। ਸੋ ਅਸੀਂ ਇਸ ਨੂੰ ਵਿਚਾਰ ਦੇ ਲਈ ਲਿਆ ਔਰ ਇਹ ਆਰਟੀਕਲ ਜਿਹੜਾ ਇਸ ਸਨਬੀਰ ਸਿੰਘ ਰਣਹੋਤਰਾ ਦੇ ਨਾਂ ਥੱਲੇ TFI ਪੋਸਟ ਦੇ ਵਿੱਚ ਛਪਿਆ ਔਰ ਉਹਦੇ 'ਚ ਉਹ ਕਹਿੰਦਾ ਕਿ ਵੀ ਇਹ ਵੈਲੈਂਟਾਈਨ ਗਿਫਟ ਹੈ ਪਾਕਿਸਤਾਨ ਦੇ ਲਈ ਟਰਕੀ ਦੀ, ਪਰ ਇਹ ਜੇ ਬਣਦਾ ਹੈ ਇਸ ਕਿਸਮ ਦਾ ਸਿਟੀਜ਼ਨਸ਼ਿਪ ਡਿਊਲ ਵਾਲਾ ਜਿਹੜਾ ਲਾਗੂ ਹੁੰਦਾ ਹੈ ਤੇ ਇਹ ਟਰਕੀ ਦੀ ਟੂਰਿਜ਼ਮ ਦੀ ਇੰਡਸਟਰੀ ਦੀ ਤਬਾਹੀ ਹੋਏਗੀ। ਹੁਣ ਉੱਥੇ ਬੈਠਿਆਂ ਉਹਨਾਂ ਨੂੰ ਢਿੱਡ ਪੀੜ ਹੋ ਰਹੀ ਹੈ। ਇਹ ਪਾਕਿਸਤਾਨ ਜਾਂ ਟਰਕੀ ਨੇ ਜੇ ਟਰਕੀ ਨੇ ਇਸ ਕਿਸਮ ਦੀ ਆਫਰ ਕੀਤੀ ਹੈ ਪਾਕਿਸਤਾਨ ਨੂੰ, ਜਿਹੜੀ ਇਹਨਾਂ ਦੇ ਆਪਣੇ ਕਹਿਣ ਮੁਤਾਬਕ ਹੀ ਹੈ ਕਿ the plan was announced during a meeting between Pakistan's Interior Minister Izaz Ahmed Shah and Turkish Ambassador to Pakistan
Ehsan Mustafa Yurdakul, as the move was proposed by Yurdakul, Shah responded by saying that the draft for the law is under consideration and that we hope to reach a mutual conclusion soon, or according to Interior Ministry of Pakistan. ਹਾਲਾਂ ਜ਼ਾਹਰ ਹੈ ਕਿ ਵੀ ਟਰਕੀ ਨੇ ਜੇ ਸਾਰੇ ਨੂੰ ਕੀਤਾ ਹੈ ਜੀ ਤੇ ਉਹਨਾਂ ਨੇ ਕੈਲਕੂਲੇਟ ਕੀਤਾ ਹੈ ਵੀ ਉਹਨਾਂ ਨੂੰ ਕੀ ਫਾਇਦੇ ਨੇ। ਬਿਲਕੁਲ ਉਹ ਤਾਂ ਪਾਕਿਸਤਾਨ ਨੇ ਵੀ ਕਿਹਾ ਜੀ ਠੀਕ ਹੈ, ਉਹਨਾਂ ਨੇ ਵੀ ਆਪਣਾ ਹਿਸਾਬ ਕਿਤਾਬ ਲਾਇਆ ਹੋਏਗਾ ਵੀ ਇਹਦੇ 'ਚ ਕੋਈ ਵੀ ਲੂਜ਼ ਕਰਨ ਵਾਲੀ ਗੱਲ ਨਹੀਂ ਹੈ। ਫਿਰ ਇਹ ਕਹਿ ਰਿਹਾ ਕਿ ਵੀ ਇਹ ਇਸ ਸਾਰੇ ਚੋਂ ਟਰਕੀ ਆਪਣੀ ਤਬਾਹੀ ਜਿਹੜੀ ਹੈ ਟੂਰਿਸਟ ਇੰਡਸਟਰੀ ਦੀ ਕਰੇਗਾ। ਔਰ ਇਹੀ ਹੁੰਦਾ ਹੈ ਜਦੋਂ ਦੁਸ਼ਮਣ ਨੂੰ ਤਕਲੀਫ ਹੋਏ ਤੇ ਸਮਝੋ ਕਿ ਭਲਾ ਹੋ ਰਿਹਾ ਹੈ। ਜੀ ਇਹ ਉਹ ਕਹਿ ਰਿਹਾ ਦਾ ਮੂਵ ਵਿਲ ਫਰਦਰ ਸੋਲੀਡੀਫਾਈਡ ਦਾ ਆਲਰੇਡੀ ਸਟਰੋਂਗ ਬਾਇਲੇਟਰਲ ਰਿਲੇਸ਼ਨਸ ਬਿਟਵੀਨ the two countries, while Pakistanis will now invade Turkey and claim its citizenship in hordes. The same cannot be said for Turkish citizens who are more than happy without being identified as Pakistan. ਵੀ ਤੂੰ ਦੱਸ, ਨਾ ਤੂੰ ਤੁਰਕ ਹੈ ਨਾ ਤੂੰ ਪਾਕਿਸਤਾਨੀ, ਜੋ ਵੀ ਇਹਨਾਂ ਨੇ ਫੇਕ ਖੜਾ ਕੀਤਾ ਹੈ, ਜੀ ਵੀ ਤੁਹਾਨੂੰ ਕਿਉਂ ਜਲਾਬ ਲੱਗੇ ਹੋਏ ਨੇ, ਕਿਉਂ ਡਾਇਰੀਆ ਲੱਗ ਗਿਆ? ਕਿਉਂਕਿ ਜ਼ਾਹਰ ਹੈ ਕਿ ਅਲਟੀਮੇਟਲੀ ਜਿਹੜਾ ਕੰਬੀਨੇਸ਼ਨ ਵੀ ਵਰਕ ਕਰੇਗਾ। ਹਾਲਾਂ ਚਲੋ ਪਾਕਿਸਤਾਨ ਕੌਸ਼ੀਅਸਲੀ ਚੱਲ ਰਿਹਾ ਹੈ, ਸਾਊਦੀ ਅਰੇਬੀਆ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਇਸ ਸਟੇਜ ਦੇ ਉੱਤੇ ਕਿਉਂਕਿ ਇਕਨੋਮਿਕਲੀ ਉਸ ਕਿਸਮ ਦਾ ਹਾਲ ਹੈ। ਜੀ ਪਰ ਇਹ ਜਿਹੜਾ ਕੰਬੀਨੇਸ਼ਨ ਹੈ ਅਲਟੀਮੇਟਲੀ ਟਰਕੀ ਔਰ ਪਾਕਿਸਤਾਨ ਦਾ, ਇਹ ਮੋਰ ਸੋਲਿਡ ਹੈ। ਦੋਨਾਂ ਦੀ ਆਰਮੀ ਵੀ ਸਟਰੋਂਗ। ਟਰਕੀ ਇੱਕ ਐਸਾ ਮੁਲਕ ਹੈ ਜਿਹਦੇ ਤੇ ਅੱਜ ਤੱਕ ਕਿਸੇ ਨੇ ਹਕੂਮਤ ਨਹੀਂ ਕੀਤੀ ਕਿ ਉੱਥੇ ਜਾ ਕੇ ਕਿਸੇ ਨੇ ਤੁਰਕਾਂ ਨੂੰ ਹਰਾਇਆ ਹੋਏ। ਜੀ ਹਾਲਾਂ ਉਹਨਾਂ ਦਾ ਆਟੋਮੈਨ ਐਮਪਾਇਰ ਉਹਨਾਂ ਨੇ ਟੁਕੜੇ ਟੁਕੜੇ ਕਰਤਾ ਫਸਟ ਵਰਲਡ ਵਾਰ ਤੋਂ ਬਾਅਦ। ਸਾਰੀਆਂ ਉਹਨਾਂ 'ਚ ਆਪਣੀਆਂ ਵੀ ਕਮਜ਼ੋਰੀਆਂ, 700-800 ਸਾਲ ਬਹੁਤ ਹੁੰਦੇ ਨੇ, ਬਿਲਕੁਲ ਉਹਨਾਂ ਨੇ ਕਿੱਥੋਂ ਤੱਕ ਜਾ ਕੇ ਰਾਜ ਕੀਤਾ। ਸੋ ਪਾਕਿਸਤਾਨ ਦੇ ਐਂਗਲ ਨਾਲ ਵੀ ਪਾਕਿਸਤਾਨ ਦੀ ਵਾਰ ਹਾਰਡਨਡ ਆਰਮੀ ਹੈ ਔਰ ਜ਼ਾਹਰ ਹੈ ਵੀ ਉਹਨਾਂ ਦੀ ਆਈਡੀਓਲੋਜੀਕਲ ਵੀ ਔਰ ਮਜ਼ਹਬੀ ਵੀ ਸਾਂਝ ਹੈ। ਲੇਕਿਨ ਇਹ ਕਹਿ ਰਿਹਾ ਕਿ ਜੀ ਇਟ ਮਸਟ ਬੀ ਰਿਮੈਂਬਰਡ ਦੈਟ ਪਾਕਿਸਤਾਨ ਹੈਜ਼ ਅ ਪਾਰਟਿਕੂਲਰਲੀ ਟੈਰੀਬਲ ਰੈਪੂਟੇਸ਼ਨ ਅਮੰਗ ਦ। ਹੁਣ ਇਹ ਥੀਸਿਸ ਇਹ ਬਿਲਡ ਕਰ ਰਿਹਾ ਹੈ ਕਿ ਅਰਡੋਗਾਨ ਜਿਹੜਾ ਹੈ ਉਹ ਖਲੀਫਾ ਬਣਨਾ ਚਾਹੁੰਦਾ ਜਿਵੇਂ ਆਟੋਮੈਨ ਅੰਪਾਇਰ ਦਾ ਸੀ, ਔਰ ਉਹਨੂੰ ਲੱਗਦਾ ਹੈ ਕਿ ਵੀ ਮੈਨੂੰ ਤਾਂ ਜੇ ਪਾਕਿਸਤਾਨੀ ਆਣਗੇ ਉੱਥੇ ਜਾ ਕੇ ਉਹ ਇਸਲਾਮਾਈਜ਼ੇਸ਼ਨ ਕਰਨਗੇ, ਰੈਡੀਕਲਾਈਜ਼ ਕਰਨਗੇ ਤੁਰਕਾਂ ਨੂੰ, ਔਰ ਉਹ ਵੀ ਉਹਨੂੰ ਇਹ ਇਵੇਂ ਹੀ ਹੈ ਜਿਵੇਂ ਉਹ ਸ਼ੇਖ ਚਿੱਲੀ ਦੀਆਂ ਕਹਾਣੀਆਂ ਜਿਨ੍ਹਾਂ ਦਾ ਬੇਸ ਹੀ ਕੋਈ ਨਹੀਂ ਸੀ ਹੁੰਦਾ, ਔਰ ਉਹ ਜਿਵੇਂ ਉਹ ਪਪੂਲਰ ਹੈ, ਤੁਰਿਆ ਜਾ ਰਿਹਾ, ਉਹਨੇ ਮਾਂ ਨੇ ਕਿਹਾ ਜਾ ਕੰਮ ਕਾਰ, ਉਹਨੇ ਕਿਹਾ ਜੀ ਉਹ ਲੈ ਕੇ ਉਹਨੂੰ ਅੰਡੇ ਦੇ ਕੇ ਭੇਜਿਆ ਜਾ ਵੇਚ ਕੇ ਆ, ਤੁਰ ਪਿਆ ਸ਼ੇਖ ਚਿੱਲੀ ਲੈ ਕੇ, ਉਹ ਦੇਖ ਰਿਹਾ ਅੰਡੇ, ਉਹ ਕਹਿੰਦਾ ਹੁਣ ਮੈਂ ਅੰਡੇ ਵੇਚਾਂਗਾ, ਫਿਰ ਜਿਹੜਾ ਉਹ ਵਿਕ ਕੇ ਆਣਗੇ ਫਿਰ ਹੋਰ ਕੁਕੜੀਆਂ ਲਵਾਂਗਾ, ਫਿਰ ਹੋਰ ਵੇਚਾਂਗਾ, ਫਿਰ ਹੋਰ ਬਹੁਤ ਅਮੀਰ ਹੋ ਜਾਵਾਂਗਾ, ਫਿਰ ਮੈਂ ਘਰ ਬਣਾਵਾਂਗਾ, ਫਿਰ ਮੈਂ ਜਿਹੜਾ ਉਸ ਦੇ ਵਿੱਚ ਜਿਹੜਾ ਮੇਰਾ ਵਿਆਹ ਵੀ ਹੋ ਜਾਏਗਾ, ਫਿਰ ਮੇਰੇ ਨਿਆਣੇ ਹੋਣਗੇ, ਫਿਰ ਮੈਂ ਨਿਆਣੇ ਨੂੰ ਖਿਡਾਵਾਂਗਾ। ਕਿੱਦਾਂ ਖਿਡਾਵਾਂਗਾ? ਐਨ ਉੱਤੇ ਅੰਡੇ ਸੁੱਟੇ ਸਾਰੇ ਆ ਕੇ ਥੱਲੇ ਟੁੱਟ ਗਏ, ਉੱਥੇ ਬੈਠਾ ਰੋ ਰਿਹਾ ਕਹਿੰਦਾ ਮੇਰਾ ਘਰ ਲੁੱਟਿਆ ਗਿਆ, ਮੇਰਾ ਵਿਆਹ ਜਿਹੜੀ ਘਰ ਵਾਲੀ ਛੱਡ ਗਈ, ਮੇਰਾ ਸਭ ਕੁਝ। ਕਹਿੰਦੇ ਹੋਇਆ ਕਿ ਉਹ ਦੂਜਿਆਂ ਨੇ ਵੀ ਕਿਹਾ ਵੀ ਸ਼ੇਖ ਚਿੱਲੀ ਹੈ। ਸੋ ਉਹ ਤਾਂ ਚਲੋ ਇੱਕ ਉਸ ਕਿਸਮ ਦੀ ਗੌਸਿਪ ਨਾਲ ਜੁੜਿਆ ਹੋਇਆ ਜਿਹੜਾ ਬੰਦਾ। ਹੁਣ ਇਹ ਜਦੋਂ ਮੈਂ ਪੜ੍ਹਿਆ ਆਰਟੀਕਲ ਤਾਂ ਆਈ ਵਾਸ ਲਾਫਿੰਗ। ਹਾਲਾਂਕਿ ਉਹਨੇ ਇਹ ਸਾਰੇ ਚੋਂ ਕੀ ਕੱਢਣਾ ਹੈ, ਉਹਨੂੰ ਲੱਗਦਾ ਜੀ ਉਹ ਜਾਏਗਾ, ਫਿਰ ਪਾਕਿਸਤਾਨੀ ਉੱਥੇ ਜਾਣਗੇ, ਉਹ ਉਹਨਾਂ ਨੂੰ ਰੈਡੀਕਲ ਇਸਲਾਮ ਕਰਨਗੇ, ਫਿਰ ਤੁਰਕ ਜਿਹੜੇ ਨੇ ਉਹ ਮੰਨ ਜਾਣਗੇ, ਉਹਨੂੰ ਅਰਡੋਗਾਨ ਨੂੰ ਖਲੀਫਾ ਮੰਨ ਲੈਣਗੇ ਕਿ ਵੀ ਉਹ ਕੀ ਕਹਿੰਦੇ ਨੇ ਕਿ ਵੀ ਡੁੱਬੀ ਨਹੀਂ ਜੇ ਸਾਹ ਨਾ ਆਇਆ, ਕੀ ਅਖਾਣ ਹੈ ਕਿ ਵੀ ਇਹ ਇੱਕ ਪਾਸੇ ਕੰਸੋਲੀਡੇਸ਼ਨ ਦੀ ਗੱਲ ਹੈ। ਇਹ ਇਹਨਾਂ ਨੂੰ ਪੀੜ ਪਾ ਰਿਹਾ, ਇਹਨਾਂ ਨੂੰ ਇਹ ਪਤਾ ਹੈ ਵੀ ਇਹ ਜੋ ਕਰ ਰਹੇ ਨੇ ਕਸ਼ਮੀਰੀਆਂ ਦੇ ਨਾਲ, ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਦੇ ਨਾਲ, ਜੇ ਟਰਕੀ ਔਰ ਪਾਕਿਸਤਾਨ ਇਸ ਲੈਵਲ ਦੇ ਉੱਤੇ ਕਲੋਜ਼ ਐਲਾਈ ਬਣ ਕੇ ਈਵਨ ਮਿਲੀਟੈਰੀਲੀ ਇਸ ਕਿਸਮ ਦੇ ਨੂੰ, ਉਹਨਾਂ ਨੇ ਅਮਰੀਕਾ ਵੱਲ ਜਾਂ ਦੂਜੇ ਵੱਲ ਤਾਂ ਮੂੰਹ ਨਹੀਂ ਕਰਨਾ, ਪਹਿਲਾਂ ਉਹਨਾਂ ਨੂੰ ਪਤਾ ਵੀ ਸਾਡੀ ਵਾਰੀ ਆਣੀ ਹੈ ਨਾ। ਸੋ ਗੱਲ ਇਹ ਹੈ ਵੀ ਉਹਨਾਂ ਨੂੰ ਆਪਣਾ ਫੇਟ ਨਜ਼ਰ ਆ ਰਿਹਾ ਹੈ ਕਿ ਵੀ ਕੀ ਹੈਗਾ, ਬਾਕੀ ਤਾਂ ਇਹ ਨੌਨਸੈਂਸ ਹੈ, ਇਹਦੇ ਤੇ ਵਕਤ ਜ਼ਾਇਆ ਨਹੀਂ ਕਰਨਾ ਬਣਦਾ। ਸੋ ਇਹ ਤੱਤ ਸਾਰ ਹੈ ਇਸ ਸਾਰੇ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆਪਣੇ ਪੇਜ ਤੇ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ, ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ।
ਅਸੀਂ ਜਾਵਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।